व्यूअर्स फिर दुबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡਾ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਅੰਮ੍ਰਿਤਸਰ ਤੋਂ ਇੱਕ ਵਿਦਿਆਰਥੀ ਵੀਰ ਸੇਖੋ ਸਿੰਘ ਜੀ ਦਾ। ਇਹ ਲਿਖਦੇ ਹਨ, ਮੇਰੇ ਪੰਜਾਬ ਦਿਓ ਮਾਮੋ ਭੈਣੋ ਬਜ਼ੁਰਗੋ ਭਰਾਵੋ, ਸਿੰਘੋ ਨਸ਼ੇ ਦਾ ਤਿਆਗ ਕਰੋ। ਕਹਿਣ ਵਾਲਾ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲਾ ਅੱਤਵਾਦੀ ਹੋ ਸਕਦਾ ਜਾਂ ਅੱਤਵਾਦੀ ਉਹ ਸਰਕਾਰ ਹੈ ਜੋ ਮੇਰੇ ਪੰਜਾਬ ਦੇ ਘਰਾਂ ਦੇ ਘਰ ਉਜਾੜ ਰਹੀ ਹੈ। ਘਰ ਘਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਵੇ, ਘਰ ਘਰ ਸੰਤ ਭਿੰਡਰਾਂਵਾਲਿਆਂ ਦੀ ਤਕਰੀਰ ਲੱਗੀ ਹੋਵੇ। 30 ਸਾਲ ਹੋ ਗਏ ਨੇ ਅੰਨੀ ਬੋਲੀ ਸਰਕਾਰ ਨੂੰ ਇਹ ਪ੍ਰਚਾਰ ਕਰਦਿਆਂ ਕਿ ਸੰਤ ਭਿੰਡਰਾਂਵਾਲਾ ਅੱਤਵਾਦੀ ਸੀ, ਵੱਖਵਾਦੀ ਸੀ। ਇਸ ਕੁਫਰ ਦਾ ਜੇ ਪੰਜਾਬੀਓ ਤੁਸੀਂ ਜਵਾਬ ਨਾ ਦਿੱਤਾ, ਗੁਰੂ ਦੇ ਦੇਣਦਾਰ ਹੋਵੋਗੇ ਤੁਸੀਂ। ਤੁਹਾਡੀ ਖਾਤਰ ਅਗਲਾ ਸ਼ਹੀਦੀ ਪਾ ਗਿਆ ਤੇ ਤੁਹਾਨੂੰ ਭੋਰਾ ਫੁਰਸਤ ਨਹੀਂ ਉਸ ਮਰਦੇ ਮੁਜਾਹਿਦ ਨੂੰ ਯਾਦ ਕਰਨ ਦੀ। ਆਪਾਂ ਇਤਨੇ ਅਕਿਰਤਕਾਰ ਨਾ ਬਣੀਏ, ਪਿੰਡ ਪਿੰਡ ਸ਼ਹਿਰ ਸ਼ਹਿਰ 1984 ਦੀ ਯਾਦ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਉਲੀਕੀਏ। ਜੀ ਡਾਕਟਰ ਸਾਹਿਬ, ਇਸ ਵਿਦਿਆਰਥੀ ਵੀਰ ਸੇਖੋਂ ਸਿੰਘ, ਹਾਲਾਂਕਿ ਨਾ ਤਾਂ ਉਹਨਾਂ ਦਾ ਫਸਟ ਟਾਈਮ ਹੋਰ ਹੋਏਗਾ ਜੀ, ਪਰ ਅੰਮ੍ਰਿਤਸਰ ਤੋਂ ਲਿਖ ਰਹੇ ਨੇ, ਆਈਡੀ ਉਹਨਾਂ ਨੇ ਇਹ ਬਣਾਈ ਹੈ ਜੀ। ਉਹਨਾਂ ਦਾ ਬਹੁਤ ਧੰਨਵਾਦ। ਉਹਨਾਂ ਨੇ ਬੜਾ ਜਜ਼ਬਾਤੀ ਰਾਈਟ ਅਪ ਕੀਤੇ ਔਰ ਜ਼ਾਹਰ ਹੈ ਕਿ ਜੋ ਕੁਛ ਆਲੇ ਦੁਆਲੇ ਚੱਲ ਰਿਹਾ ਹੈ, ਅੰਮ੍ਰਿਤਸਰ 'ਚ ਬੈਠੇ ਨੇ, ਪੰਜਾਬ ਦੇ ਪਿੰਡਾਂ 'ਚ ਕੀ ਚੱਲ ਰਿਹਾ ਹੈ, ਕਿਵੇਂ ਜਵਾਨੀ ਨਸ਼ਿਆਂ ਦੇ ਵਿੱਚ ਬਰਬਾਦ ਹੈ ਔਰ ਕਿਵੇਂ ਸਿੱਖੀ ਦਾ ਜਿਹੜੀ ਧਰਤੀ ਹੈ ਗੁਰੂਆਂ ਦੀ, ਉਸ ਦੇ ਉੱਤੇ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਧਾਰਮਿਕ ਕਦਰਾਂ ਕੀਮਤਾਂ ਦੀਆਂ। ਸੋ ਉਸ ਚੋਂ ਹੀ ਉਹਨਾਂ ਦੇ ਮਨ ਦੇ ਵਿੱਚ ਇਹ ਜਜ਼ਬਾਤੀ ਰੋਹ ਵੀ ਹੈ ਔਰ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ, ਜਿਹਨਾਂ ਨੂੰ ਉਹਨਾਂ ਨੇ ਮਰਦੇ ਮੁਜ਼ਾਹਿਦ ਕਿਹਾ ਜੀ। ਹੁਣ ਮਰਦੇ ਮੁਜ਼ਾਹਿਦ ਉਹੀ ਹੈ ਜਿਹਦੇ ਸਿਰ ਤੇ ਰੱਬ ਦਾ ਹੱਥ ਹੋਏ ਜੀ ਔਰ ਉਹ ਰੱਬ ਦੀ ਬਖਸ਼ਿਸ਼ ਦੇ ਨਾਲ ਜਿਹੜਾ ਉਹ ਦਲੇਰਾਨਾ ਜਿਹੜਾ ਉਹ ਕਾਰਵਾਈ ਕਰੇ ਜਾਂ ਆਪਣਾ ਰੋਲ ਅਦਾ ਕਰੇ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਸਾਡੇ ਲਈ ਸ਼ਹੀਦੀ ਪਾਈ ਜੀ। ਜਦੋਂ ਅਸੀਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਹੈ, ਜਿਹੜੇ ਸ਼ਬਦ ਵੀ ਇਹੀ ਮਰਦੇ ਮੁਜ਼ਾਹਿਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇਸਤੇਮਾਲ ਕਰਦੇ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਜੀ। ਸੋ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਸ ਕੌਜ਼ ਦੇ ਲਈ, ਜਿਸ ਮੁੱਦੇ ਦੇ ਲਈ, ਜਿਨ੍ਹਾਂ ਕਦਰਾਂ ਕੀਮਤਾਂ ਦੇ ਲਈ, ਜਿਸ ਜ਼ੁਲਮ ਦੇ ਖਿਲਾਫ ਸ਼ਹੀਦ ਖਲੋਂਦੇ ਨੇ, ਉਹ ਆਪਣਾ ਆਪਾ ਜਿਹੜਾ, ਔਰ ਅੱਗੇ ਵੀ ਅਸੀਂ ਸ਼ਾਇਦ ਇਹ ਬਿਆਨ ਕੀਤਾ ਸੀ ਕਿ ਸ਼ਹੀਦ ਸ਼ਬਦ ਜਿਹੜਾ ਹੈ ਇਹ ਅਰਬੀ ਚੋਂ ਆਇਆ ਜੀ, ਜਿਸ ਦਾ ਮਤਲਬ ਹੈ ਗਵਾਹੀ ਦੇਣ ਵਾਲਾ। ਔਰ ਇਹੀ ਕਾਰਨ ਹੈ ਕਿ ਉਰਦੂ 'ਚ ਜਾਂ ਪੰਜਾਬੀ 'ਚ ਜਦੋਂ ਅਦਾਲਤ ਦੇ ਵਿੱਚ ਮੁਕੱਦਮੇ ਚੱਲਦੇ ਨੇ ਤੇ ਇਹ ਸ਼ਬਦ ਇਸਤੇਮਾਲ ਹੁੰਦਾ ਹੈ ਕਿ ਜੀ ਉਹਦੀਆਂ ਕਿੰਨੀਆਂ ਸ਼ਹਾਦਤਾਂ ਨੇ, ਮੈਂ ਸ਼ਹਾਦਤ ਦਿੰਦਾ ਹੈ ਜਾਂ ਉਹ ਸ਼ਹਾਦਤ ਤੋਂ ਮੁੱਕਰ ਗਿਆ। ਸੋ ਸ਼ਹਾਦਤ ਦਾ ਮਤਲਬ ਹੀ ਗਵਾਹੀ ਹੁੰਦਾ ਹੈ। ਅਸੀਂ ਤਾਂ ਸ਼ਹੀਦੀ ਦੇ ਹਵਾਲੇ ਨਾਲ ਕਹਿੰਦੇ, ਪਰ ਸ਼ਹੀਦੀ ਦੇ ਹਵਾਲੇ ਨਾਲ ਵੀ ਇਹ ਸ਼ਹੀਦ ਸ਼ਬਦ ਇਵੇਂ ਹੀ ਆਇਆ ਕਿ ਇਹ ਵਿਸ਼ਵਾਸ ਜਿਹੜਾ ਇਸਲਾਮਿਕ ਵਰਲਡ 'ਚੋਂ ਜ਼ਾਹਰ ਹੈ ਕਿ ਸ਼ਹੀਦ ਦਾ ਕਨਸੈਪਟ ਇਸਲਾਮ ਦੇ ਵਿੱਚ ਵੀ ਬੜਾ ਉੱਚਾ ਕਨਸੈਪਟ ਹੈ ਜੀ। ਸੋ ਉਹਦੇ 'ਚ ਮਤਲਬ ਇਹ ਹੈ ਵੀ ਸ਼ਹੀਦ ਦਾ ਬਾਅਦ ਦੇ ਵਿੱਚ ਇਹ ਪਰਸ਼ੀਅਨਾਈਜ਼ ਹੋਇਆ, ਫਾਰਸੀ 'ਚ ਵੀ ਹੈ, ਜਿਹਦਾ ਮਤਲਬ ਹੈ ਗਵਾਹੀ ਦੇਣ ਵਾਲਾ। ਔਰ ਇਹਦਾ ਮਤਲਬ ਇਹ ਹੈ ਕਿ ਜਿਹੜੀ ਰੂਹ ਵੈਲਿਊਜ਼ ਦੇ ਲਈ, ਕਦਰਾਂ ਕੀਮਤਾਂ ਦੇ ਲਈ, ਮਜ਼ਹਬ ਦੇ ਲਈ, ਦੀਨ ਦੇ ਲਈ ਕੁਰਬਾਨ ਹੁੰਦੀ ਹੈ, ਉਹ ਰੱਬ ਦੀ ਦਰਗਾਹ 'ਚ, ਅੱਲਾਹ ਤਾਲਾ ਦੀ ਦਰਗਾਹ 'ਚ, ਵਾਹਿਗੁਰੂ ਦੀ ਦਰਗਾਹ 'ਚ ਇੱਕ ਗਵਾਹੀ ਹੁੰਦੀ ਹੈ ਇਸ ਗੱਲ ਦੀ ਕਿ ਧਰਤੀ ਦੇ ਜਿਸ ਖਿੱਤੇ 'ਚੋਂ ਇਹ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਕੁ ਭ੍ਰਿਸ਼ਟਿਆ ਜਾ ਚੁੱਕਾ ਹੈ ਕਿ ਉੱਥੇ ਉਸ ਨਿਜ਼ਾਮ ਨੂੰ ਬਦਲਣ ਦੇ ਲਈ ਇਸ ਰੂਹ ਨੇ ਆਪਣਾ ਆਪ ਕੁਰਬਾਨ ਕੀਤਾ। ਔਰ ਜਿਵੇਂ ਅਸੀਂ ਮੰਨਦੇ ਹਾਂ ਕਿ ਵੀ ਜਦੋਂ ਨਿਰੰਕਾਰ ਦੀ ਦਰਗਾਹ ਦੇ ਵਿੱਚ ਪੁਕਾਰ ਸੁਣੀ ਜਾਏ, ਜਾਂ ਇਸ ਕਿਸਮ ਦੀ ਸ਼ਹਾਦਤ ਦਾ ਮਤਲਬ ਹੁੰਦਾ ਹੈ ਕਿ ਆਪਣਾ ਆਪ ਕੁਰਬਾਨ ਕਰਕੇ ਨਿਰੰਕਾਰ ਨੂੰ ਦੀ ਦਰਗਾਹ ਦੇ ਵਿੱਚ ਪੁਕਾਰ ਹੁੰਦੀ ਹੈ ਜੀ ਜੀ। ਔਰ ਜਿਵੇਂ ਅਸੀਂ ਇਹ ਅਕਾਲ ਤਖਤ ਸਾਹਿਬ ਤੇ ਇਕੱਠਾਂ ਦੇ ਮਾਮਲੇ 'ਚ ਵੀ ਦੇਖਦੇ ਹਾਂ ਕਿ ਜਿਹਦੇ 'ਚ ਸਿੱਖ ਅਰਦਾਸ ਕਰਦੇ ਨੇ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਵੀ ਸਿੰਘ ਅਕਾਲ ਤਖਤ ਤੇ ਇਕੱਠੇ ਹੁੰਦੇ ਨੇ, ਉਹ ਕਹਿੰਦੇ ਨੇ ਕਿ ਵੀ ਅਸੀਂ ਤੁਰਕਨ ਸਿਰ ਦੇ ਝੂਠਾ ਕਰਾਏ, ਕਿ ਹੁਣ ਅਸੀਂ ਸ਼ਹੀਦੀ ਪਾਈਏ ਜੀ, ਸ਼ਹੀਦੀ ਦੇ ਕੇ ਆਪਣੇ ਸਿਰ ਦੇ ਕੇ ਤੁਰਕਾਂ ਨੂੰ ਨਿਰੰਕਾਰ ਦੇ ਦਰਗਾਹ ਦੇ ਵਿੱਚ ਝੂਠੇ ਸਾਬਤ ਕਰੀਏ। ਔਰ ਜਦੋਂ ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ, ਫਿਰ ਪੰਥ ਦੀ ਗੱਲ ਹੋਏ ਜਿਹਦਾ ਕਲੇਮ ਜਿਹੜਾ ਉਹ ਪਾਤਸ਼ਾਹ ਦੇ ਉੱਤੇ। ਸੋ ਜ਼ਾਹਰ ਹੈ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਜਿਹੜੀ ਹੈ ਉਹ ਧਰਮ ਦੇ ਮੁਕਾਮ ਤੇ, ਔਰ ਸਿੱਖਾਂ ਨੇ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਉਹ ਸਾਡੇ ਲਈ ਪ੍ਰੇਰਨਾ ਹੈ। ਔਰ ਹਰ ਟ੍ਰੈਡੀਸ਼ਨ ਦੇ ਵਿੱਚ, ਹਰ ਪਰੰਪਰਾ ਜਿਹੜੀ ਸ਼ਹੀਦ ਨੂੰ ਮੰਨਦੀ ਹੈ, ਸ਼ਹਾਦਤ ਦਾ ਜਿੱਥੇ ਰੁਤਬਾ ਹੈ,
ਅਸੀਂ ਇਹ ਮੰਨਦੇ ਹਾਂ ਕਿ ਸ਼ਹੀਦ ਸਾਡੇ ਲਈ ਬਹੁਤ ਵੱਡੀ ਪ੍ਰੇਰਨਾ ਹੁੰਦੇ ਨੇ। ਔਰ ਸਿੱਖਾਂ ਦੇ ਮਾਮਲੇ 'ਚ ਤਾਂ ਅਸੀਂ 2 ਵੇਲੇ ਦੀ ਅਰਦਾਸ ਦਾ ਸਾਡਾ ਵੱਡਾ ਹਿੱਸਾ ਜਿਹੜਾ ਉਹ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦੀ ਗੱਲ ਹੈ, ਕਿਉਂਕਿ ਉਹਨਾਂ ਨੇ ਅਧਿਆਤਮ ਦੀ ਦੁਨੀਆ 'ਚ ਉਹ ਸਿਖਰਲਾ ਰੁਤਬਾ ਹਾਸਲ ਕੀਤਾ। ਔਰ ਇਹ ਗੱਲ ਸੰਤ ਪਿੰਡਾਂ ਵਾਲੇ ਕਿਹਾ ਕਰਦੇ ਸਨ ਕਿ ਜਿਹੜਾ ਰੁਤਬਾ ਜਪ ਕਰਕੇ, ਤਪ ਕਰਕੇ, ਹੋਰ ਬਹੁਤ ਸਾਰਾ ਜੀਵਨ ਬਾਕੀ ਸੇਵਾ ਦੇ ਪੱਖ ਤੇ ਗੁਜ਼ਾਰ ਕੇ ਵੀ ਜਿਹੜਾ ਰੁਤਬਾ ਹਾਸਲ ਨਹੀਂ ਹੁੰਦਾ, ਸ਼ਹੀਦ ਰੂਹ ਜਿਹੜੀ ਹੈ ਉਹ ਉਹਨੂੰ ਇੱਕਦਮ ਹਾਸਲ ਕਰਦੀ। ਕਿਉਂਕਿ ਬਾਕੀ ਅਸੀਂ ਕਰਤੱਵ ਤਾਂ ਇਸੇ ਲਈ ਕਰਦੇ ਹਾਂ ਕਿ ਅਸੀਂ ਮੋਹ ਦੀ ਉਸ ਪਕੜ ਚੋਂ ਨਿਕਲ ਸਕੀਏ, ਪਰ ਜਿਹੜਾ ਮਰਨ ਲਈ ਤਿਆਰ ਹੋ ਗਿਆ ਉਹਨੇ ਤਾਂ ਪਹਿਲਾਂ ਹੀ ਸਾਰੇ ਉਹ ਪਹਿਲਾਂ ਹੀ ਉੱਥੇ ਪਹੁੰਚ ਗਿਆ। ਜਿਹੜਾ ਕਿ ਜਪ ਤਪ ਕਰਕੇ ਇਹੀ ਹੈ ਕਿ ਜੀ ਮੋਹ ਟੁੱਟੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਖਾਏ, ਹੰਕਾਰ ਨਾ ਆਏ, ਪੈਸਾ ਨਾ ਸਾਨੂੰ ਚੰਬੜ ਜਾਏ, ਇਸੇ ਲਈ ਅਸੀਂ ਬਾਕੀ ਸਾਰੇ ਯਤਨ ਕਰਦੇ ਹਾਂ। ਤੇ ਜਿਹੜਾ ਮਰਨ ਲਈ ਤਿਆਰ ਹੈ ਉਹਨੇ ਤਾਂ ਸਭ ਕੁਝ ਹੀ ਛੱਡ ਦਿੱਤਾ। ਸੋ ਇਹਨਾਂ ਨੇ ਵੀਰ ਸੇਖੋਂ ਜੀ ਨੇ ਬਿਲਕੁਲ ਠੀਕ ਕਿਹਾ ਕਿ ਅਸੀਂ ਅਕਿਰਤਕਾਣ ਹੋਵਾਂਗੇ ਔਰ ਦੇਣਦਾਰ ਹੋਵਾਂਗੇ ਗੁਰੂ ਦੇ, ਜੇ ਅਸੀਂ ਜਿਹੜੇ ਸ਼ਹੀਦਾਂ ਦੇ ਖੂਨ ਦਾ ਹੱਕ ਨਹੀਂ ਲੈਂਦੇ। ਔਰ ਉਹਨਾਂ ਨੇ ਉਸੇ ਕੰਟੈਕਸਟ 'ਚ ਕਿਹਾ ਕਿ ਜੇ ਪਿੰਡਾਂ ਵਾਲਿਆਂ ਦੀ ਤਕਰੀਰ ਔਰ ਤਹਿਰੀਰ ਹਰ ਘਰ ਦੇ ਵਿੱਚ ਹੋਏ, ਸੋ ਜ਼ਾਹਰ ਹੈ ਕਿ ਉਹਨਾਂ ਦੀ ਤਕਰੀਰ ਔਰ ਤਹਿਰੀਰ ਦੋਨਾਂ ਦੇ ਵਿੱਚ ਹੀ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਹੈ। ਆਜ਼ਾਦ ਫਿਜ਼ਾ ਦੇ ਵਿੱਚ ਖਾਲਸਾ ਆਜ਼ਾਦ, ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ, ਇਸ ਨਿਸ਼ਾਨੇ ਦੇ ਲਈ ਉਹਨਾਂ ਦੀ ਕੁਰਬਾਨੀ ਹੈ, ਇਸ ਨਿਸ਼ਾਨੇ ਲਈ ਉਹਨਾਂ ਦਾ ਜੀਵਨ ਸੀ। ਸੋ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਆਪਣਾ ਸਮਰਥਨ ਦਿੰਦੇ ਕਿ ਸੰਤ ਪਿੰਡਾਂ ਵਾਲਿਆਂ ਦੀ ਇਹ ਜਿਹੜੀ ਮਹਾਨ ਕੁਰਬਾਨੀ ਹੈ, ਉਹਨਾਂ ਦਾ ਜੀਵਨ ਹੈ, ਉਹ ਅੱਜ ਦੀ ਜਨਰੇਸ਼ਨ ਲਈ ਨਹੀਂ ਜਾਂ ਕੱਲ੍ਹ ਦੀ ਜਨਰੇਸ਼ਨ ਲਈ ਨਹੀਂ, ਉਹ ਸਿੱਖ ਇਤਿਹਾਸ ਦੇ ਉਸ ਗਗਨ ਦੇ ਰੌਸ਼ਨ ਸਿਤਾਰੇ ਨੇ, ਖਾਲਸਾ ਜੀ ਦੇ ਚਮਕਦੇ ਸਿਤਾਰੇ ਨੇ। ਔਰ ਉਹਨਾਂ ਦਾ ਜੀਵਨ ਹਮੇਸ਼ਾ ਹੀ ਜਿਹੜਾ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜਾ ਉਹ ਅਗਵਾਈ ਦਿੰਦਾ ਰਹੇਗਾ, ਪ੍ਰੇਰਿਤ ਕਰਦਾ ਰਹੇਗਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਇਹ ਆ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।